ਇੱਕ ਊਠ ਦੀ ਤੇ ਉੱਲੂ ਦੀ ਆਪਸ ਦੇ ਵਿੱਚ ਯਾਰੀ ਲੱਗ ਗਈ। ਇੱਕ ਦਿਨ ਊਠ ਨੂੰ ਪਿਆਸ ਬੜੀ ਲੱਗੀ ਤੇ ਉੱਲੂ ਨੂੰ ਆਖਣ ਲੱਗਾ ਵੀ ਯਾਰ ਤਰੇ ਬੜੀ ਲੱਗੀ ਹੈ ਕਿ ਤੂੰ ਪਾਣੀ ਲੱਭ। ਹਾਂ, ਉੱਲੂ ਆਖਣ ਲੱਗਾ ਪਾਣੀ ਤੇ ਮੈਂ ਲੱਭ ਦਿਆਂ, ਲੇਕਿਨ ਮੈਨੂੰ ਵਿੱਚੋਂ ਕੀ ਫਾਇਦਾ, ਆ ਮੇਰਾ ਕੀ ਮੁਫਾਦ ਹੈ। ਊਠ ਆਖਣ ਲੱਗਾ ਯਾਰ ਤੂੰ ਪਾਣੀ ਲੱਭ ਹਾਂ, ਜਿਵੇਂ ਆਖੇ ਦਾ ਉਂਝ ਕਰ ਲਾਂਦੇ। ਉੱਲੂ ਆਖਣ ਲੱਗਾ ਨਹੀਂ, ਆ ਪਹਿਲਾਂ ਟੁੱਕ ਟੁੱਕ ਪਹਿਲਾਂ ਕੁਝ ਤੈਅ ਕਰ। ਊਠ ਆਖਣ ਲੱਗਾ ਠੀਕ ਹੈ ਕਰ ਲੈ ਤੈਅ, ਕੀ ਚਾਹੁੰਦਾ। ਉੱਲੂ ਆਖਣ ਲੱਗਾ ਵੀ ਮੈਂ ਤੈਨੂੰ ਪਾਣੀ ਲੱਭ ਕੇ ਦਿਆਂ ਦਾ, ਤੂੰ ਪਾਣੀ ਪੀ ਲਈ ਤੇ ਫਿਰ ਮੈਂ ਤੇਰਾ ਗੋਸ਼ਤ ਖਾਣਾ। ਊਠ ਆਖਣ ਲੱਗਾ ਚੱਲ ਠੀਕ ਹੈ, ਮੈਂ ਐਡਾ ਵੱਡਾ ਵਾਂ, ਮੈਨੂੰ ਕੀ ਫਰਕ ਪੈਣਾ, ਆ ਤੇਰਾ ਨਿੱਕਾ ਜਿਹਾ ਢਿੱਡ ਖਾ ਲਈ ਗੋਸ਼ਤ ਮੇਰਾ। ਚਲੋ ਉੱਲੂ ਨੇ ਪਾਣੀ ਲੱਭ ਦਿੱਤਾ। ਅਗਲੇ ਦਿਨ ਊਠ ਨੂੰ ਆਖਣ ਲੱਗਾ ਆਵੇ ਜਣਿਆ ਫਲਾਣੇ ਥਾਂ ਪਾਣੀ ਆ। ਇਹ ਗਿਆ, ਇਹਨੇ ਜਾ ਕੇ ਪਾਣੀ ਪੀਤਾ। ਇਹਨੇ ਆਖਿਆ ਉੱਲੂ ਨੂੰ ਵੀ ਖਾ ਲਿਆ ਗੋਸ਼ਤ। ਕਿੱਥੋਂ ਖਾਣਾ ਹੀ? ਉੱਲੂ ਆਖਣ ਲੱਗਾ ਮੈਂ ਤੇਰੀ ਜੀਭ ਦਾ ਗੋਸ਼ਤ ਖਾਣਾ, ਆ ਤੇਰੀ ਜ਼ੁਬਾਨ ਦਾ ਗੋਸ਼ਤ ਮੈਂ ਖਾਣਾ। ਊਠ ਆਖਣ ਲੱਗਾ ਕੋਈ ਗੱਲ ਕਰਨ ਵਾਲੀ ਕਰ, ਆ ਗੋਸ਼ਤ ਨੂੰ ਗੱਲ ਹੋਈ ਸੀ, ਲੇਕਿਨ ਆ ਜੀਭ ਦਾ ਗੋਸ਼ਤ ਕੀ ਇਹ ਕੋਈ ਗੱਲ ਬਣਦੀ ਫੱਬਦੀ ਨਹੀਂ। ਉੱਲੂ ਆਖਣ ਲੱਗਾ ਇਹ ਜੀਭ ਵੀ ਤੇਰੇ ਜਿਸਮ ਨਾਲ ਨਹੀਂ। ਉਸ ਆਖਿਆ ਹੈ ਤੇ ਮੇਰੇ ਜਿਸਮ ਨਾਲ ਹੈ। ਉੱਲੂ ਆਖਿਆ ਫਿਰ ਮੈਂ ਤੇਰੀ ਜੀਭ ਦਾ ਗੋਸ਼ਤ ਖਾਣਾ। ਚਲੋ ਊਠ ਨੂੰ ਇਹ ਗੱਲ ਵਾਰਾ ਨਾ ਖਾਦੀ ਤੇ ਉਹਨੇ ਇਹਨੂੰ ਤਰਾ ਛੜਿਆ। ਉਹਨੇ ਆਖਿਆ ਜਾ ਕੋਈ ਗਵਾਹ ਲਿਆ, ਇਹ ਅੜ ਜੂ ਗਿਆ ਕਿ ਮੈਂ ਜੀਭ ਦਾ ਹੀ ਗੋਸ਼ਤ ਖਾਣਾ। ਉਹ ਗਵਾਹ ਲੈ ਆਇਆ ਗਿੱਦੜ ਨੂੰ। ਗਿੱਦੜ ਆਇਆ ਤੇ ਆਖਣ ਲੱਗਾ ਆਹੋ ਜੀ ਮੈਂ ਮੌਕਿਆਂ ਦਾ ਗਵਾਹ ਵਾਂ। ਇਹ ਹੁਣ ਮੈਂ ਗੱਲ ਬਹੁਤੀ ਨਹੀਂ ਨਾ ਖੋਲਦਾ ਪਿਆ, ਇਹ ਗਵਾਹਾਂ ਨੂੰ ਵੀ ਵਿੱਚ ਹੀ ਸਮਝ ਆ ਜਾਣੀ ਚਾਹੀਦੀ। ਇਹ ਝੂਠੇ ਗਵਾਹ ਜਿਹੜੇ ਨੇ, ਮੈਂ ਮੌਕਿਆਂ ਦਾ ਗਵਾਹ ਵਾਂ, ਮੇਰੇ ਸਾਹਮਣੇ ਗੱਲ ਹੋਈ ਹੈ। ਇਹਨੇ ਆਖਿਆ ਸੀ ਵੀ ਜੀਭ ਦਾ ਗੋਸ਼ਤ ਖਾਣਾ, ਤੂੰ ਆਖਿਆ ਸੀ ਆਹੋ ਪਾਣੀ ਲੱਭ ਤੇ ਮੈਂ ਤੈਨੂੰ ਜੀਭ ਦਾ ਗੋਸ਼ਤ ਹੀ ਖਵਾਵਾਂ ਦਾ। ਊਠ ਨੇ ਆਖਿਆ ਗਿੱਦੜ ਨੂੰ ਵੀ ਤੂੰ ਹੀ ਗੋਸ਼ਤ ਖਾਣਾ। ਉਸ ਆਖਿਆ ਆਹੋ ਮੈਂ ਵੀ ਗੋਸ਼ਤ ਹੀ ਖਾਣਾ। ਤੁਸੀਂ ਆਖਿਆ ਤੂੰ ਵੀ ਖਾਣਾ। ਉਸ ਆਖਿਆ ਆਹੋ ਮੈਂ ਵੀ ਖਾਣਾ। ਇਹ ਤੂੰ ਕਾਹਦਾ ਖਾਣਾ? ਗਿੱਦੜ ਆਖਣ ਲੱਗਾ ਮੈਂ ਵੀ ਜੀਭ ਦਾ ਹੀ ਖਾਣਾ। ਊਠ ਨੇ ਆਖਿਆ ਵੀ ਉਹ ਰਾਤ ਪਹਿਲਾਂ ਤੂੰ ਖਾ ਲੈ। ਉਹਨੇ ਫਟਾਫਟ ਐ ਨਾ ਨੇੜੇ ਹੋਇਆ। ਜਦੋਂ ਜੀਭ ਦਾ ਗੋਸ਼ਤ ਖਾਣ ਵਾਸਤੇ ਗਿੱਦੜ ਨੇੜੇ ਹੋਇਆ ਨਾ, ਪਹਿਲਾਂ ਊਠ ਨੇ ਉਹਦੀ ਧੌਣ ਨੂੰ ਚੱਕ ਪਾ ਲਿਆ ਤੇ ਚੁੱਕ ਲਿਆ। ਤਾਂ ਊਠ ਕਦੀ ਇੱਧਰ ਨੂੰ ਕਦੀ ਇੱਧਰ ਨੂੰ ਕਦੀ ਇੱਧਰ ਨੂੰ। ਊਠ ਆਖਣ ਲੱਗਾ ਆਪਣਾ ਗਿੱਦੜ ਆਖਣ ਲੱਗਾ ਊਠ ਨੂੰ ਮੇਰੀ ਜਾਨ ਛੱਡੋ, ਮੈਨੂੰ ਮਾਫ ਕਰ ਦੇ, ਉਹ ਮੇਰੇ ਪੈਰ ਤੇ ਲੱਗਣ ਦੇ। ਤੇ ਊਠ ਨੇ ਆਖਿਆ ਵੀ ਝੂਠਿਆਂ ਫਲਾਣਿਆਂ ਢੀਂਗੜਿਆਂ ਇੰਝ ਕਿਵੇਂ ਕਰਵਾਵਿਆਂ ਦੇ, ਕਦੋਂ ਕਿਤੇ ਪੈਰ ਲੱਗੇ ਨੇ। ਜਦੋਂ ਇੰਨੀ ਗੱਲ ਹੋਈ ਨਾ, ਉਹਨੇ ਅੱਜ ਭੁਆ ਕੇ ਛੰਡ ਕੇ ਗਿੱਦੜ ਨੂੰ ਪਰਾਂ ਮਾਰਿਆ ਤੇ ਨਾਲ ਹੀ ਉਹਨੇ ਉੱਲੂ ਨੇ ਆਖਿਆ ਵੀ ਤੂੰ ਵੀ ਜੀਭ ਦਾ ਹੀ ਖਾਣਾ, ਉਹ ਰਾਹ ਗੋਸ਼ਤ ਖਾ ਲਿਆ। ਕਿ ਨਹੀਂ ਜੀ ਮੈਂ ਰੱਜੇ ਹਾਂ ਜੀ, ਇਹ ਨਿੱਕਾ ਜਿਹਾ ਮੇਰਾ ਢਿੱਡ ਮੈਂ ਵੇਖ ਕੇ ਫੁੱਲ ਹੋ ਗਿਆ। ਗੱਲ ਇਹ ਵੇ ਜਿਵੇਂ ਝੂਠ ਦੇ ਪੈਰ ਕੋ ਨਹੀਂ ਨਾ ਹੁੰਦੇ, ਇੰਝ ਝੂਠਿਆਂ ਦੀ ਇੱਜ਼ਤ ਲੰਗ ਉਹਨਾਂ ਦਾ ਵੀ ਕੱਖ ਕੰਡਾ ਹੀ ਨਹੀਂ ਹੁੰਦਾ।